बुला रब कहो ना कहो आई सूर तू सच्चा हो ते गल समझ लई ते रोड़ा की ए राम रहीम ते मौला की। बुल्ले शाह ਜਿਹੜੇ ਜੰਮਦੇ ਹਨ 1680 ਦੇ ਵਿੱਚ ਉੱਚ ਗਿਲਾਨੀਆਂ ਦੇ ਵਿੱਚ ਔਰ ਉਸ ਤੋਂ ਬਾਅਦ ਬੁੱਲੇ ਸ਼ਾਹ ਦੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਛੋਟੇ ਹੀ ਸਨ ਤੇ ਉੱਥੋਂ ਫਿਰ ਹਿਜਰਤ ਕਰਨੀ ਪਈ ਇਹਨਾਂ ਨੂੰ ਔਰ ਸਾਹੀਵਾਲ ਦੇ ਲਾਗੇ ਇੱਕ ਪਿੰਡ ਦੇ ਨੇੜੇ ਆ ਕੇ ਰਹੇ ਔਰ ਉਸ ਤੋਂ ਬਾਅਦ ਜਦੋਂ ਜਵਾਨੀ ਦੇ ਨੇੜੇ ਹੁੰਦੇ ਹਨ ਤੇ ਪਿੰਡ ਪਾਂਡੋਕੀ ਆ ਕੇ ਰਹਿੰਦੇ ਹਨ। ਪਿੰਡ ਪਾਂਡੋਕੀ ਦਾ ਤੁਹਾਨੂੰ ਦੱਸਦੇ ਜਾਈਏ ਕਿ ਲਾਹੌਰ ਤੇ ਕਸੂਰ ਦੇ ਵਿਚਕਾਰ ਪਿੰਡ ਪਾਂਡੋਕੇ ਪੈਂਦਾ ਹੈ। ਪਿੰਡ ਪਾਂਡੋਕੇ ਸੈयद ਸਖੀ ਦਰਵੇਸ਼ ਦਾ ਦਰਗਾਹ ਅੱਜ ਵੀ ਹੈ ਜਿੱਥੇ ਬੁੱਲੇ ਸ਼ਾਹ ਦੀ ਜਵਾਨੀ ਗੁਜ਼ਰਦੀ ਹੈ, ਜਿੱਥੇ ਬੁੱਲੇ ਸ਼ਾਹ ਦਾ ਬੁਢਾਪਾ ਗੁਜ਼ਰਦਾ ਹੈ। ਲੇਕਿਨ ਪਿੰਡ ਤੋਂ ਬਾਹਰ ਉਸ ਵੇਲੇ ਦੇ ਜਿਹੜੇ ਸੋਸ਼ੋ ਪੋਲੀਟੀਕਲੀ ਜਿਤਨੇ ਹਾਲਾਤ ਸਨ ਬੁੱਲੇ ਸ਼ਾਹ ਉਹਨਾਂ ਦਾ ਨੁਮਾਇੰਦਾ ਸ਼ਹਿਰ ਹੈ। ਔਰ ਅਗਰ ਅਸੀਂ ਕਹੀਏ ਕਿ ਬੁੱਲੇ ਸ਼ਾਹ ਲੁਕਾਈ ਦਾ ਸ਼ਹਿਰ ਹੈ, ਲੋਕ ਪੱਖੀ ਦੀ ਗੱਲ ਬੁੱਲੇ ਸ਼ਾਹ ਨੇ ਬਹੁਤ ਵੱਧ ਚੜ੍ਹ ਕੇ ਕੀਤੀ ਹੈ। ਤੇ ਉਸ ਟਾਈਮ ਦੇ ਵਿੱਚ ਅਸੀਂ ਦੇਖੀਏ ਤੇ ਉਹ ਮੁਗਲ ਟਾਈਮ ਪੀਰੀਅਡ ਹੈ ਔਰ ਮੁਗਲ ਟਾਈਮ ਪੀਰੀਅਡ ਵੀ ਉਹ ਜਿੱਥੇ ਮੁਗਲ ਇੰਪਾਇਰ ਦਾ ਡਿਕਲਾਈਨ ਹੁੰਦਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਬੁੱਲੇ ਸ਼ਾਹ ਤੋਂ ਬਾਅਦ ਔਰੰਗਜ਼ੇਬ ਦਾ ਦੌਰ ਆਉਂਦਾ ਹੈ ਔਰ ਔਰੰਗਜ਼ੇਬ ਦੇ ਦੌਰ ਦੇ ਅੰਦਰ ਬਹੁਤ ਜ਼ਿਆਦਾ ਪੰਜਾਬ ਦੇ ਅੰਦਰ ਜਿਹੜੀ ਵੱਟ ਟੁੱਕ ਹੈ ਉਹਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸੋ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਅੰਦਰ ਵੀ ਅਸੀਂ ਦੇਖੀਏ ਤੇ ਉਹਨਾਂ ਸਾਰੇ ਹਾਲਾਤ ਸਾਡੇ ਸਾਹਮਣੇ ਆਉਂਦੇ ਹਨ ਕਿ ਉਸ ਵੇਲੇ ਲੋਕਾਂ ਦੇ ਨਾਲ ਕੀ ਹੋ ਰਿਹਾ ਸੀ। ਸੋ ਬੁੱਲੇ ਸ਼ਾਹ ਜਿਵੇਂ ਕਿ ਕਹਿੰਦਾ ਹੈ ਕਸੂਰ ਬੇਦਸਤੂਰ ਜਿੱਥੇ ਜਾਣਾ ਬਣਿਆ ਜ਼ਰੂਰ, ਇੱਕ ਰੈਜ਼ਿਸਟੈਂਸ ਦੀ ਇਲਾਮਤ ਬੁੱਲੇ ਸ਼ਾਹ ਹੈ। ਮੈਂ ਕਈ ਥਾਵਾਂ ਤੇ ਕਹਿ ਚੁੱਕਿਆ ਵਾਂ ਕਿ ਬਾਬਾ ਨਾਨਕ ਔਰ ਬੁੱਲੇ ਸ਼ਾਹ ਦੇ ਦੋ ਵਸਫ ਦੋ ਖੂਬੀਆਂ ਉਹ ਕਾਮਨ ਹਨ ਕਿ ਇਹਨਾਂ ਨੇ ਵੇਲੇ ਦੇ ਹਾਕਮਾਂ ਦੇ ਨਾਲ ਰੈਜ਼ਿਸਟ ਕੀਤਾ ਔਰ ਇਹਨਾਂ ਨੇ ਉਹ ਜਿਹੜੇ ਮਜ਼ਹਬੀ ਬੁਨਿਆਦਾਂ 'ਤੇ ਇੱਥੇ ਹਾਕਮ ਬਣ ਕੇ ਬੈਠੇ ਸੀ ਉਹਨਾਂ ਨੂੰ ਵੀ ਐਕਸਪੋਜ਼ ਕੀਤਾ, ਉਹਨਾਂ ਦੇ ਮੁਨਾਫਕਤ ਦੇ ਪਰਦੇ ਵਿਚਾਰ ਕੀਤੇ। ਬਾਬਰ ਬਾਣੀ ਵੀ ਸਾਨੂੰ ਇਹ ਦੱਸਦੀ ਹੈ ਤੇ ਬੁੱਲੇ ਸ਼ਾਹ ਦਾ ਕਲਾਮ ਵੀ ਸਾਨੂੰ ਇਹ ਦੱਸਦਾ ਹੈ ਕਿ ਵੇਲੇ ਦੇ ਹਾਕਮਾਂ ਦੇ ਨਾਲ ਮਜ਼ਹਬੀ ਤਬਕਾ ਰਲ ਕੇ ਤੇ ਕਿੰਜ ਲੋਕਾਂ ਦੇ ਹੱਕ ਜਿਹੜਾ ਹੈ ਉਹ ਦਬਾਉਂਦਾ ਹੈ। ਸੋ ਇਸ ਵੇਲੇ ਅਸੀਂ ਉਸ ਬੁੱਲੇ ਸ਼ਾਹ ਦੀ ਦਰਗਾਹ ਤੇ ਅਸੀਂ ਬੈਠੇ ਆ ਜਿਹੜੇ ਆਖਦੇ ਬੱਠ ਚਿੱਕੜ ਰੋਜ਼ੇ ਤੇ ਕਲਮੇ ਫਿਰ ਗਈ ਸਿਆਹੀ, ਬੁੱਲੇ ਸ਼ਾਹ ਸ਼ੋ ਅੰਦਰੂ ਮਿਲਿਆ ਬੁੱਲੀ ਫਿਰੇ ਲੁਕਾਈ। ਤੇ ਫਿਰ ਉਹ ਜਿਹੜੇ ਮੁਨਾਫਕਤ ਦੇ ਪਰਦੇ ਜਿਹੜੇ ਹਨ ਉਹ ਚਾਕ ਕਰਨ ਵਾਲਿਆਂ ਦੇ ਉਹਨਾਂ ਦੇ ਬਾਰੇ ਆਪਣੀ ਸ਼ਾਇਰੀ ਦੇ ਵਿੱਚ ਥਾਂ ਤੇ ਉਹ ਜ਼ਿਕਰ ਕਰਦੇ ਹਨ ਕਿ ਬੁੱਲੇ ਸ਼ਾਹ ਕਹਿੰਦੇ ਨੇ ਕਿ ਵਾਰੇ ਜਾਈਏ ਉਹਨਾਂ ਤੋਂ ਜਿਹੜੇ ਮਾਰਨ ਗੱਪ ਛੜੱਪ ਤੇ ਸੂਈ ਲੱਭੇ ਦੇਣ ਚਾ ਤੇ ਬੁਗਚਾ ਗਾਓ ਗੱਪ। ਫਿਰ ਉਸ ਦੇ ਵੇਲੇ ਜਿਹੜੇ ਆਲਮ ਫਾਜ਼ਲ ਬਣਦੇ ਹਨ ਤੇ ਉਹਨਾਂ ਦਾ ਰੋਲ ਕੀ ਹੁੰਦਾ ਹੈ ਉਹਨਾਂ ਦੇ ਬਾਰੇ ਵੀ ਫਿਰ ਬੁੱਲੇ ਸ਼ਾਹ ਕਹਿੰਦਾ ਹੈ ਕਿ ਇਲਮੋਂ ਬਸ ਕਰੀਓ ਯਾਰ। ਉਹ ਕਿਹੜੇ ਇਲਮਾਂ ਦੀ ਬਸ ਕਰਾਉਂਦਾ ਹੈ? ਉਹ ਜਿਹੜੇ ਨੈਗੇਟਿਵਿਟੀ ਤੁਹਾਡੇ ਅੰਦਰ ਭਰਦੇ ਹਨ, ਜਿਹੜੇ ਐਸਟੈਬਲਿਸ਼ਮੈਂਟ ਦੇ ਬਿਆਨੀਆਂ ਨੂੰ ਪ੍ਰਮੋਟ ਕਰਦੇ ਹਨ। ਅੱਜ ਵੀ ਅਸੀਂ ਦੇਖੀਏ ਤੇ ਉਹੀ ਸ਼ਾਹੀਆਂ ਹਨ, ਉਹੀ ਆਵਾਮ ਹੈ, ਉਹੀ ਲੋਕਾਂ ਦਾ ਇਸਤਿਸਾਲ ਹੈ। ਤੇ ਅੱਜ ਅਸੀਂ ਬੈਠੇ ਹਾਂ ਇੱਥੇ, ਮੇਰੇ ਨਾਲ ਖਾਸ ਸ਼ਖਸੀਅਤਾਂ ਬਾਬਾ ਨਜਮੀ ਜੀ ਪੰਜਾਬੀ ਦੇ ਵੱਡੇ ਸ਼ਾਇਰ, ਬੁੱਲੇ ਸ਼ਾਹੀ ਦੀ ਰੀਤ ਤੇ ਚੱਲਣ ਵਾਲੇ ਔਰ ਮੇਰੀ ਭੈਣ ਰੂਪ ਦਵਿੰਦਰ ਕੌਰ ਜੀ ਜਿਹੜੇ ਯੂਕੇ ਤੋਂ ਆਏ ਹਨ, ਐਂਕਰ ਪਰਸਨ ਹਨ। ਇਹਨਾਂ ਤੋਂ ਜਾਣਦੇ ਹਾਂ ਕਿ ਕਿੰਜ ਦਾ ਲੱਗਿਆ ਬੁੱਲੇ ਸ਼ਾਹ ਦੀ ਦਰਗਾਹ ਤੇ ਆ ਕੇ। ਸਭ ਤੋਂ ਪਹਿਲਾਂ ਤੇ ਮੈਂ ਅਫਜ਼ਲ ਆਪਣੇ ਅਹਿਮਦ ਰਾਜਾ ਸਾਹਿਬ ਤੇ ਬਾਬਾ ਨਜਮੀ ਜੀ ਦਾ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਮੈਂ ਅੱਜ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰ ਰਹੀ ਹਾਂ। ਇਸ ਪਵਿੱਤਰ ਧਰਤੀ ਨੂੰ ਪਹਿਲਾਂ ਇਸ ਧਰਤੀ ਬਾਰੇ ਸੁਣਿਆ ਸੀ, ਅੱਜ ਅੱਖੀਂ ਵੇਖ ਕੇ ਮਹਿਸੂਸ ਕਰ ਰਹੀ ਹਾਂ। ਬਹੁਤ ਭਾਗਾਂ ਵਾਲੀ ਹਾਂ ਮੈਂ, ਤੇ ਤੁਸੀਂ ਬਹੁਤ ਹੀ ਵਿਸਥਾਰ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾਇਆ ਦੱਸਿਆ ਸਾਨੂੰ ਬਾਬਾ ਬੁੱਲੇ ਸ਼ਾਹ ਬਾਰੇ, ਤੇ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ। ਤੇ ਲੋੜ ਹੈ ਕਿ ਇਹਨਾਂ ਜਿਹੜੀਆਂ ਜਦੋਂ ਅਸੀਂ ਇਹਨਾਂ ਜਗ੍ਹਾ ਤੇ ਆਉਂਦੇ ਹਾਂ, ਇੱਥੇ ਆ ਕੇ ਅਸੀਂ ਉਹਨਾਂ ਹਸਤੀਆਂ ਨੂੰ, ਉਹਨਾਂ ਮਹਾਨ ਲੋਕਾਂ ਨੂੰ ਯਾਦ ਕਰਨੇ ਆ। ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਪਰ ਵੀ ਚੱਲੀਏ, ਸਿਰਫ ਉਹਨਾਂ ਦੀ ਸ਼ਾਇਰੀ ਨੂੰ ਪੜ੍ਹੀਏ ਨਾ, ਉਹਨੂੰ ਸਮਝ ਕੇ ਉਸ ਨੂੰ ਆਪਣੀ ਰੂਹ ਦੇ ਵਿੱਚ ਵੀ ਵਸਾਈਏ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਜਿਹੜਾ ਹੈ ਉਹੀ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਸਿਜਦਾ ਹੈ ਉਹੀ ਹੋਏਗਾ ਜੇ ਅਸੀਂ ਉਹਨਾਂ ਦੀ ਗੱਲ ਨੂੰ ਵੀ ਮੰਨੀਏ, ਇਨਸਾਨੀਅਤ ਦੇ ਰਾਹ ਤੇ ਚੱਲੀਏ। ਇਹ ਜਿਹੜੀਆਂ ਚਮਕਾਂ ਦਮਕਾਂ ਨੇ ਇਹਨਾਂ ਨੂੰ ਛੱਡ ਕੇ ਇੱਕ ਸਾਦਗੀ ਵਾਲਾ ਜਿਹੜਾ ਜੀਵਨ ਹੈ ਉਸ ਨੂੰ ਅਪਣਾਈਏ। ਮੈਨੂੰ ਲੱਗਦਾ ਕਿ ਫਿਰ ਹੀ ਸਾਡਾ ਇੱਥੇ ਆਉਣਾ ਤਾਂ ਹੀ ਸਫਲ ਹੋਏਗਾ ਜੇ ਅਸੀਂ ਉਹਨਾਂ ਦੀ ਗੱਲ ਵੀ ਮੰਨੀਏ। ਬਹੁਤ ਸੋਹਣੀ ਗੱਲ ਬਾਬਾ ਜੀ, ਕੁਝ ਪਲੀਜ਼। ਮੈਂ ਕੀ ਗੱਲ ਕਰਾਂ ਕਿ ਜਿਨ੍ਹਾਂ ਦੇ ਸਾਹਮਣੇ ਬੈਠਾ, ਜਿਨ੍ਹਾਂ ਦੇ ਕੋਲ ਬੈਠਾ, ਜਿਨ੍ਹਾਂ ਦੇ ਦਰਗਾਹ ਤੇ ਆ ਕੇ ਬੈਠਾ, ਮੈਂ ਤੇ ਮੇਰੀ ਖੁਸ਼ ਨਸੀਬੀ ਹੈ ਕਿ ਮੈਂ ਇਹਨਾਂ ਦੇ ਦਰਸ਼ਨ ਅੱਜ ਕਰ ਰਿਹਾ ਆਣ ਕੇ। ਔਰ ਮੈਂ ਇਹਨਾਂ ਦੀ ਰੀਤ ਦਾ, ਇਹਨਾਂ ਬਾਬਿਆਂ ਦੀ ਰੀਤ ਦਾ ਬੰਦਾ ਵਾਂ ਔਰ ਇਹਨਾਂ ਵਰਗੀ ਸੋਚ ਰੱਖਣਾ ਵਾਂ। ਕਾਸ਼ ਕਿ ਉਹ ਸੋਚ ਜਿਹੜੀ ਮੈਂ ਰੱਖਣਾ ਵਾਂ ਮੇਰੇ ਅੰਦਰ ਹੋਰ ਇਹਨਾਂ ਦੇ ਮੁਹੱਬਤ, ਇਹਨਾਂ ਦੇ ਪਿਆਰ ਔਰ ਜਗਰਾਤੀ ਮੈਨੂੰ ਮਿਲੇ
ਕਿ ਮੈਂ ਇਹਨਾਂ ਦੇ ਜਿਹੜਾ ਕੰਮ ਹੈ ਉਹਨਾਂ ਨੂੰ ਹੀ ਅੱਗੇ ਲੈ ਕੇ ਤੁਰਾਂ ਔਰ ਆਪਣੀ ਜ਼ਿੰਦਗੀ ਦਾ ਮੇਰੇ ਸੱਦਰ ਹੈ ਕਿ ਮੇਰੀ ਜ਼ਿੰਦਗੀ ਦਾ ਜਿੰਨਾ ਸਫ਼ਰ ਹੈ ਉਹ ਇਹਨਾਂ ਵਰਗੇ ਗੁਜ਼ਰੇ, ਮੇਰੇ ਵਾਸਤੇ ਖੁਸ਼ ਨਸੀਬ। ਬਹੁਤ ਅੱਛਾ। ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਕਿ ਇੱਟ ਖੜਕੇ ਦੁੱਕੜ ਵੱਜੇ, ਤੱਤਾ ਹੋਵੇ ਚੁੱਲ੍ਹਾ, ਆਣ ਫਕੀਰ ਤੇ ਖਾਖਾ ਜਾਵਣ, ਰਾਜ਼ੀ ਹੋਵੇ ਬੁੱਲਾ। ਸੋ ਇਹਦੇ ਅੰਦਰ ਜਿਹੜਾ ਆਪਣੇ 뮤직 ਦੇ ਰੰਗ ਹਨ, ਇਸ ਦੇ ਵਿੱਚ ਸਾਨੂੰ ਉਹ ਵੀ ਨਜ਼ਰ ਆਉਂਦੇ ਨੇ। ਫਿਰ ਉਹ ਲੋਕਾਂ ਵਾਸਤੇ ਲੰਗਰ ਦੀ ਜਿਹੜੀ ਹੈ ਕਿ ਉਹ ਕੰਟੀਨਿਊਟੀ ਉਹ ਕਿਵੇਂ ਲੈ ਕੇ ਚੱਲਣਾ ਚਾਹੁੰਦੇ ਨੇ, ਤੇ ਇਹ ਉਹਨਾਂ ਦੇ 뮤직 ਦੇ ਨਾਲ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਜੁੜੀਆਂ ਨਜ਼ਰ ਆਉਂਦੀਆਂ। ਇੱਕ ਤਾਂ ਉਹਨਾਂ ਦਾ ਕੁੱਲਾ ਮੁਬਾਰਕ ਪਿਆ, ਦੂਸਰੀ ਗੋਦੜੀ ਮੁਬਾਰਕ ਹੈ, ਔਰ ਇਹ ਫਿਰ ਸਰੰਗੀ ਹੈ ਜੀ, ਇਹ ਸਰੰਗੀ ਹੋਏਗੀ। ਇਹਨਾਂ ਦਾ ਨਾਮ ਇਹ ਜਿਹੜੀ ਹੈ 뮤직 ਇਨਸਟਰੂਮੈਂਟ ਹੈ, ਕਿਉਂਕਿ ਬੁੱਲੇ ਸ਼ਾਹ ਜਿਹੜੇ ਹਨ ਨਾ ਉਹ ਬੜੇ ਆਪਣੇ ਵੇਲੇ ਦੇ ਤਾਨਪੁਰਾ ਕਹਿੰਦੇ ਨੇ ਸ਼ਾਇਦ। ਅੱਛਾ ਚਲੋ ਇਹ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਹ ਸਿਤਾਰ ਮੁਬਾਰਕ, ਸਿਤਾਰ ਮੁਬਾਰਕ ਦੱਸ ਰਹੇ ਨੇ। ਤੇ ਆਪਣੇ ਵੇਲੇ ਦੇ ਨਾ ਬਹੁਤ ਵੱਡੇ ਮਿਊਜ਼ੀਸ਼ੀਅਨ ਵੀ ਸਨ। ਬੁੱਲੇ ਸ਼ਾਹ ਦੀ ਜਿਹੜੀ 뮤직 ਦੀ ਲੜੀ ਹੈ, ਅਗਰ ਅਸੀਂ ਕਹੀਏ ਤੇ ਵੱਡੇ ਉਸਤਾਦ ਗੁਲਾਮ ਅਲੀ ਹੋਰੀ ਉਹ ਉਹਨਾਂ ਦੀ ਨਸਲ ਦੇ ਵਿੱਚੋਂ ਹੀ ਅੱਗੇ ਉਹਨਾਂ ਦੇ ਮਾਨੀ ਹੀ ਹਨ। ਔਰ ਇਸ ਖਿੱਤੇ ਦੇ ਅੰਦਰ ਜਿਹੜਾ 뮤직 ਦੀ ਇੱਕ ਪੂਰੀ ਇੱਕ ਲਹਿਰ ਚੱਲਦੀ ਹੈ, ਇੱਕ ਰਸਤਾ ਦੇਣ ਵਾਲੇ ਜਿਹੜੇ ਲੋਕ ਹਨ ਉਹਨਾਂ ਦੇ ਵਿੱਚ ਬੁੱਲੇ ਸ਼ਾਹ ਹੈ ਨੇ, ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੇ ਨੇ। ਉਹ ਸ਼ਾਇਦ ਕਹਿੰਦੇ ਨੇ ਕਿ ਬੁੱਲੇ ਸ਼ਾਹ ਬਸ ਸਿਰਫ ਨੱਚਦਾ ਸੀ, ਬੁੱਲੇ ਸ਼ਾਹ 뮤직 ਨੂੰ, ਸੁਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਔਰ ਇਹ ਉਹਨਾਂ ਦੀ ਇੱਕ ਨਿਸ਼ਾਨੀ ਅੱਜ ਵੀ ਸਾਡੇ ਕੋਲ ਇੱਥੇ ਮੌਜੂਦ ਹੈ। ਜਿੰਨੇ ਵੀ ਇਹ ਲੋਕ ਹੁੰਦੇ ਨੇ ਕੁਦਰਤ ਦੇ ਬਹੁਤ ਨੇੜੇ ਹੁੰਦੇ ਨੇ। ਕੁਦਰਤ ਨੂੰ ਭਾਵੇਂ ਤੁਸੀਂ ਰੱਬ ਕਹਿ ਦਿਓ, ਅੱਲਾ ਕਹਿ ਦਿਓ, ਵਾਹਿਗੁਰੂ ਕਹਿ ਦਿਓ, ਜੋ ਮਰਜ਼ੀ ਨਾਮ ਦੇ ਦਿਓ, ਕੁਦਰਤ ਜਿਹੜੀ ਹੈ ਉਹ ਜ਼ਰੇ ਜ਼ਰੇ ਦੇ ਵਿੱਚ ਹੈ, ਦਰਖਤਾਂ ਦੇ ਵਿੱਚ ਹੈ, ਆਕਾਸ਼, ਧਰਤੀ, ਪਾਣੀ, ਇਹ ਸਾਰਾ ਕੁਝ ਕੁਦਰਤ ਦਾ ਹੀ ਹੈ। ਤੇ ਇਹ ਜਿਹੜੇ ਲੋਕ ਨੇ ਇਹ ਸਾਨੂੰ ਕੁਦਰਤ ਦੇ ਨੇੜੇ ਹੋਣਾ ਸਿਖਾਉਂਦੇ ਸਨ, ਸਿਖਾਉਂਦੇ, ਇਹ ਸੁਨੇਹਾ ਦਿੰਦੇ ਇਸ ਦੁਨੀਆ ਦੇ ਵਿੱਚੋਂ ਚਲੇ ਗਏ। ਤੇ ਮੈਨੂੰ ਲੱਗਦਾ ਕਿ ਅੱਜ ਮੈਂ ਬਾਬਾ ਨਜ਼ਮੀ ਜੀ ਦੇ ਨਾਲ ਆ, ਤੁਹਾਡੇ ਨਾਲ ਆ, ਅਹਿਮਦ ਸਾਹਿਬ, ਮੈਨੂੰ ਲੱਗਦਾ ਕਿ ਮੇਰੀ ਕਲਮ ਦੇ ਵਿੱਚ ਵੀ ਕੁਝ ਇਹੋ ਜਿਹਾ ਬੁੱਲੇ ਸ਼ਾਹ ਵਰਗਾ ਜਿਹੜਾ ਰੰਗ ਹੈ ਆਉਣਾ ਚਾਹੀਦਾ, ਤਾਂ ਹੀ ਫਾਇਦਾ ਹੈ। ਬਿਲਕੁਲ। ਤੇ ਬਹੁਤ ਹੀ ਵਧੀਆ ਲੱਗ ਰਿਹਾ, ਮੈਂ ਉਹਨੂੰ ਸ਼ਬਦਾਂ ਦੇ ਵਿੱਚ ਨਹੀਂ ਪਰੋ ਸਕਦੀ। ਇਸ ਧਰਤੀ ਦੇ ਉੱਤੇ ਇੱਕ ਜਿਹੜੀ ਰਜ਼ਾ ਸਾਹਿਬ ਗੱਲ ਕਰਦੇ ਨੇ, ਇਸ ਧਰਤੀ ਦੇ ਉੱਤੇ ਨੂਰ ਜਹਾਂ ਦਾ ਵੀ ਜ਼ਿਕਰ ਆਂਦਾ ਜਦੋਂ ਤੇ ਇਸ ਧਰਤੀ ਨਾਲ ਲੱਗੇ ਕਸੂਰ ਤੋਂ ਹੈ, ਕਸੂਰ ਤੋਂ ਨੇ ਵੱਡੇ ਉਸਤਾਦ ਗੁਲਾਮ ਅਲੀ ਵੀ ਕਸੂਰ ਤੋਂ ਸਨ, ਤੇ ਮੈਡਮ ਨੂਰ ਜਹਾਂ ਵੀ ਉਹ ਸਾਰੀ ਤਕਰੀਬਨ ਇਸੇ ਹੀ ਧਰਤੀ ਨਾਲ ਤਾਲੁਕ ਰੱਖਦੀ ਹੈ। ਇਸ ਵਾਸਤੇ ਇਸ ਧਰਤੀ ਦਾ ਬਹੁਤ ਵੱਡਾ ਦਰਜਾ ਹੈ, ਬਹੁਤ ਪਾਕ ਪਵਿੱਤਰ ਧਰਤੀ ਹੈ ਲੋਕਾਂ ਤੱਕ। ਫਿਰ ਅਗਰ ਅਸੀਂ ਦੇਖੀਏ ਤੇ ਬੁੱਲੇ ਸ਼ਾਹ ਸਰਕਾਰ ਜਿਹੜੇ ਨਾ ਉਹ ਭਗਤ ਕਬੀਰ ਦੀ ਜਿਹੜੀ ਫਿਲਾਸਫੀ ਹੈ, ਭਗਤੀ ਮੂਵਮੈਂਟ, ਉਹਦੇ ਮਾਣੀ ਸਨ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਰੂਪ ਥੀ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। तो वो जितने भी भगती मूवमेंट दे यही मनने वाले सी। यही बुल्ले शाह दी शायरी दे अंदर ही जिस तरह मुगलों के नाल गुरु साहबान की जिहड़ी है रेजिस्टेंस स्टार्ट है, तो उनके अंदर बुल्ले शाह गुरु तेग बहादुर नूं गाजी कहते हैं और मुगलों नूं जालिम करैक्टर जिहड़ा है वो उन्हां दा दसदे ने। सो सूफियां दी एक ये भी वड्डी खूबी होंदी है कि वो सच दे प्रचारक होंदे ने। वो वेले दी जिहड़ी बादशाही होंदियां ने उनदे थल्ले दबदे नहीं, वंडियां नहीं पांदे, वो सारे इंसानां दी गल करदे। दरवेशां दी सब तो वड्डी गल और खूबसूरत गल है कि कदी भी मजहबी मजहब का कोई प्रचार नहीं किया खोल खुला के, उन्होंने आवाम दी गल की। ਉਹ ਹਾਕਮ ਦੇ ਨਾਲ ਮੈਂ ਕਿਹਾ ਉਦੋਂ ਹਾਕਮ ਦੇ ਨਾਲ ਉਹ ਆਡਾ ਲੈਂਦੇ ਸਨ, ਅੱਜ ਸਾਡੇ ਬਾਬਾ ਨਜ਼ਮੀ ਜੀ ਵੀ ਆਡਾ ਲੈਂਦੇ ਨੇ ਹਨਾ। ਉਦੋਂ ਉਹ ਮਜ਼ਦੂਰਾਂ ਦੀ ਗੱਲ ਕਰਦੇ ਸੀ, ਗਰੀਬਾਂ ਦੀ ਗੱਲ ਕਰਦੇ ਸੀ, ਸੇਮ ਉਹੀ ਗੱਲ ਉਹੀ ਹੈ ਜਿਹੜੀ ਅੱਜ ਬਾਬਾ ਨਜ਼ਮੀ ਜੀ ਕਰ ਰਹੇ, ਇਹੀ ਸਾਡੇ ਸੂਫੀ ਸਰਬਾਨ ਵੀ ਕਰ ਰਹੇ ਨੇ। ਉਹ ਜਿਸमें कहने कि बाबा तेरा ना नहीं मरना, बुल्ले वर्गा ता नहीं मरना। ਵਾਹ ਜੀ ਵਾਹ, ਬਾਬਾ ਤੇਰਾ ਨਾਂ ਨਹੀਂ ਮਰਨਾ, ਬੁੱਲੇ ਵਰਗਾ ਨਾ ਨਹੀਂ ਮਰਨਾ। ਤਾਂ ਨਹੀਂ। ਬਾਬਾ ਜੀ ਤੂੰ ਇੱਕ ਇਹਨਾਂ ਦਾ ਸ਼ੇਰ ਵੀ ਸੁਣਿਆ ਕਿ ਜਿਹੜੇ ਆਖਣ ਵਿੱਚ ਪੰਜਾਬੀ, ਉਹ ਤੇ ਬਾਬਾ ਜੀ ਸੁਣਾ। ਹਾਂ, ਜਿਹੜੇ ਆਖਣ ਅੱਖਰਾਂ ਵਿੱਚ ਸਮੁੰਦਰ ਰੱਖਾ, ਮੈਂ ਇਕਬਾਲ ਪੰਜਾਬੀ ਦਾ, ਬੁੱਲੇ ਵਰਗਾ ਨਹੀਂ, ਇਕਬਾਲ ਵਰਗਾ। ਅੱਖਰਾਂ ਵਿੱਚ ਸਮੁੰਦਰ ਰੱਖਾ, ਮੈਂ ਇਕਬਾਲ ਪੰਜਾਬੀ ਦਾ, ਚੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਤੇ ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ, ਤਹਿਜ਼ੀਬ ਨਹੀਂ, ਪੜ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਇਹ ਤਿੰਨ ਸ਼ਖਸੀਅਤਾਂ ਸਾਡੇ ਬਾਦਸ਼ਾਹ ਜੀ ਸਰਕਾਰ और बाबा बुल्ला जी
ਔਰ ਸ਼ਾਹ ਮਾਧੋ ਲਾਲ ਸ਼ਾਹ ਹੁਸੈਨ ਵਾਲੇ ਹੁਸੈਨ, ਸ਼ਾਹ ਹੁਸੈਨ ਸਾਹਿਬ ਜਿਹੜੇ ਨੇ, ਇਹ ਉਹਨਾਂ ਦਾ ਜ਼ਿਕਰ ਹੈ ਕਿ ਇਹ ਏਡਾ ਵੱਡਾ ਮੈਦਾਨ ਹੈ, ਪੜ੍ਹ ਕੇ ਵੇਖਣ ਜਿਹੜਾ ਕਿ ਪੰਜਾਬੀ ਜ਼ਬਾਨ ਦੇ ਵਿੱਚ ਫੈਲਾਓ ਨਹੀਂ, ਵਧਾ ਨਹੀਂ, ਉਹ ਪਹਿਲਾਂ ਇਹਨਾਂ ਨੂੰ ਪੜ੍ਹਨ ਤੇ ਸਹੀ, ਫਿਰ ਗੱਲ ਤੇ ਕਰਾਂ। ਸ਼ਖਸੀਅਤਾਂ ਪੜ੍ਹਨ ਤੇ ਸਹੀ, ਤਾਂ ਪਤਾ ਲੱਗ ਜਾਏਗਾ ਕਿ ਸਾਡੀ ਜਿਹੜੀ ਪੰਜਾਬੀ ਜ਼ਬਾਨ ਹੈ ਉਹ ਕਿੱਡੀ ਵੱਡੀ ਹੈ, ਔਰ ਇਹਦਾ ਕਿੱਡਾ ਵੱਡਾ ਮੈਦਾਨ ਹੈ, ਔਰ ਕਿੱਡਾ ਵੱਡਾ ਬਲਕਿ ਇਹ ਸਮੁੰਦਰ ਹੈ ਸਾਡੀ ਜ਼ਬਾਨ। 7 8 10 ਵੱਡਿਆਂ ਬਾਬਿਆਂ ਦੀ ਸਮੁੰਦਰ ਦੇ ਗਏ ਨੇ ਸਾਨੂੰ ਵਿਰਸੇ ਦੇ ਵਿੱਚ। ਤੇ ਫਰਕ ਪੈ ਵੀ ਰਿਹਾ ਹੈ। ਅਸੀਂ ਵੇਖ ਰਹੇ ਹਾਂ ਜੀ, ਇਨਸ਼ਾਅੱਲਾ ਇਹ ਵਕਤ ਆਏਗਾ ਕਿ ਸਾਡੀ ਜਿਹੜੀ ਜ਼ਬਾਨ ਹੈ ਹੌਲੀ ਹੌਲੀ ਪੰਜਾਬੀ ਬੋਲਣ ਦੇ ਵਿੱਚ ਲੋਕਾਂ ਨੂੰ ਆਪਣੀ ਉਹ ਜਾ ਟੌਰ ਕੇ ਦੂਰ ਮਹਿਸੂਸ ਹੋ ਹੋਵੇਗੀ। ਜਾ ਕੇ ਦੂਰ ਹੋ ਲੋਕੀ ਬਹੁਤ ਸਿਰ ਉੱਚਾ ਕਰਕੇ ਪੰਜਾਬੀ ਬੋਲਣਗੇ। ਔਰ ਇਹ ਸੋ ਅੱਜ ਦਾ ਆਣਾ ਜੀ ਬੁੱਲੇ ਸ਼ਾਹ ਦੀ ਦਰਗਾਹ ਤੇ ਇਹ ਦੱਸਦਾ ਹੈ ਕਿ ਸਾਨੂੰ ਬੁੱਲੇ ਸ਼ਾਹ ਦੀ ਉਸ ਲਾਈਨ ਨੂੰ ਜਿਵੇਂ ਰੂਪ ਜੀਰੀ ਦੱਸ ਰਹੇ ਸਨ ਉਹਨੂੰ ਸਮਝਣਾ ਚਾਹੀਦਾ ਹੈ। ਔਰ ਪੰਜਾਬੀ ਬੋਲੀ ਦੀ ਮਾਨਤਾ, ਇਹਦੀ ਇੰਪੋਰਟੈਂਸ ਇਸ ਲਈ ਵੀ ਵੱਧ ਜਾਂਦੀ ਹੈ ਕਿ ਇਹਦੇ ਵਿੱਚ ਬੁੱਲੇ ਸ਼ਾਹ ਜਿਹੇ ਲੋਕ ਹਨ, ਇਹਦੇ ਵਿੱਚ ਹੱਕ ਸੱਚ ਦੀ ਗੱਲ ਹੈ। ਸੋ ਇਸੇ ਲਈ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਲਹਿੰਦੇ ਪੰਜਾਬ ਦੇ ਜਿਹੜੇ ਨਿਸਾਬ ਹਨ ਉਹਦੇ ਵਿੱਚ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਦੇ ਤੌਰ ਤੇ ਲਾਜ਼ਮੀ ਪੜ੍ਹਾਇਆ ਜਾਵੇ। ਇਹੀ ਇੱਕ ਸਾਡੀ ਡਿਮਾਂਡ ਹੈ। ਇਹੀ ਬੁੱਲੇ ਸ਼ਾਹ ਦੀ ਦਰਗਾਹ ਤੇ ਆ ਕੇ ਸਾਡੀ ਅਰਦਾਸ ਵੀ ਹੈ। ਜਿਹੜੇ ਸ਼ਾਹੀਆਂ ਦੇ ਨਾਲ ਇੱਥੋਂ ਦੀ ਰਿਆਸਤਾਂ ਨੂੰ ਚਲਾ ਰਹੇ ਨੇ, ਇੱਥੋਂ ਦੀ ਰਿਆਸਤ ਨੂੰ ਚਲਾ ਰਹੇ ਨੇ, ਇਸ ਮੁਲਕ ਨੂੰ ਚਲਾ ਰਹੇ ਨੇ, ਜਿਹੜੇ ਹਕੂਮਤੀ ਨੁਮਾਇੰਦੇ ਉਹ ਨਵੇਂ ਬਣ ਰਹੇ ਨੇ, ਉਹਨਾਂ ਤੱਕ ਬਾਬਾ ਜੀ ਸਰਕਾਰ ਔਰ ਖਾਸ ਕਰ ਇਸ ਥਾਂ ਤੇ ਜਿਹੜੇ ਖੜੇ ਆ ਜਿਨ੍ਹਾਂ ਤੇ ਸਾਨੂੰ ਮਾਣ ਹੈ, ਫਖਰ ਹੈ, ਉਹ ਬੁੱਲੇ ਸ਼ਾਹ ਸਰਕਾਰ ਹੋਣ, ਵਾਰਿਸ ਸ਼ਾਹ ਸਰਕਾਰ ਹੋਣ, ਸ਼ਾਹ ਹੁਸੈਨ ਹੋਣ, ਸੈयद ਹਾਸ਼ਮ ਸ਼ਾਹ ਹੋਣ, ਜਾਂ ਹੋਰ ਜਿਤਨੇ ਵੀ ਬਾਹੂ ਹੋਣ, ਬਾਬਾ ਫਰੀਦ ਹੋਣ, ਬਾਬਾ ਫਰੀਦ ਹੋਣ, ਦਰਜਨਾ ਜਿਹੜੇ ਸਾਡੇ ਸੂਫੀ ਸਾਹਿਬਾਨ ਹਨ, ਗੁਰੂ ਸਾਹਿਬਾਨ ਹਨ, ਯੋਗੀ ਸਾਹਿਬਾਨ ਹਨ, ਇੱਕ ਵੱਡਾ ਇਸ ਦੇ ਅੰਦਰ ਵਿਰਸਾ ਉਹ ਪੰਜਾਬੀ ਜ਼ਬਾਨ ਦੇ ਅੰਦਰ ਪਿਆ ਹੈ। ਔਰ ਇਸ ਨੂੰ ਇੱਕ ਤੇ ਸਾਂਭਣਾ ਚਾਹੀਦਾ ਹੈ, ਦੂਸਰਾ ਇਸ ਨੂੰ ਪੜ੍ਹਾਉਣਾ ਚਾਹੀਦਾ। ਤੇ ਚੜ੍ਹਦਾ ਪੰਜਾਬ ਲਹਿੰਦੇ ਪੰਜਾਬ ਦੇ ਨਾਲ ਪੂਰਾ ਡਟ ਕੇ ਖੜਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹੀ ਹੈ ਨਾ ਸਿਰਫ ਚੜ੍ਹਦਾ ਔਰ ਲਹਿੰਦਾ ਪੰਜਾਬ, ਦੁਨੀਆ ਭਰ ਦੇ ਵਿੱਚ ਜਿੱਥੇ ਕੋਈ ਪੰਜਾਬੀ ਬੈਠਾ ਹੈ ਆਪਣੀ ਬੋਲੀ, ਆਪਣੇ ਇਤਿਹਾਸ ਇਸ ਦੇ ਨਾਲ ਜੁੜ ਕੇ ਅਸੀਂ ਇੱਕ ਹੀ ਹਾਂ, ਕੋਈ ਅਸੀਂ ਦੂਰ ਨਹੀਂ ਹਾਂ। ਕਿਸੇ ਵੀ ਧਰਤੀ ਤੇ ਬੈਠਾ ਲਿਆਦਾ ਉਹਨੂੰ ਆਪਣੇ ਵਿਰਸੇ ਵੱਲੇ ਮੁੜ ਪੈਣਾ ਚਾਹੀਦਾ ਹੈ ਜੀ। ਬਸ ਪੰਜਾਬੀ ਜ਼ਬਾਨ ਵੱਲੇ ਮੁੜਨਾ ਚਾਹੀਦਾ ਤਾਂ ਕਿ ਅਸੀਂ ਦੱਸ ਸਕੀਏ ਲੋਕਾਂ ਨੂੰ ਕਿ ਸਾਡਾ ਵਿਰਸਾ ਕਿੱਡਾ ਵੱਡਾ ਵਿਰਸਾ ਹੈ, ਬਲਕਿ ਵਾਂਗ ਸਮੁੰਦਰ ਹੈ। ਹਾਂ, ਮੇਰਾ ਵਿਰਸਾ ਚੱਲਿਆ ਵਾਂਗ ਸਮੁੰਦਰ ਦੇ, ਆਪਣੇ ਬੇੜੇ ਚਾਤੀ ਪਾਵੇ ਅਗੋ ਸਿੱਧੇ ਸ਼ਾ। ਲਓ ਜੀ, ਇਹਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਜੀ ਸ਼ੁਕਰੀਆ।